ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਮੇਰੇ ਨਾਲ ਇਸ ਟਾਈਮ ਸੈਨੋ ਦੇ ਸਟੂਡੀਓ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 2 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 408227222500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਅਮਰਜੀਤ ਸਿੰਘ, ਹਰਬੰਸ ਕੌਰ ਟੁੰਗ, ਸੁਲੱਖਣ ਸਿੰਘ ਟੁੰਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਨਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਮੇਨ ਇਹੀ ਆ ਵੀ USA ਦੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ ਤੇ ਉਹਨਾਂ ਦੇ ਜਿਹੜੇ ਵਾਈਫ ਆ ਮੈਲਾਨੀਆ ਟਰੰਪ ਦੋਨੋਂ ਹੀ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਕੱਲ ਇਹ ਵਾਈਟ ਹਾਊਸ ਵੱਲੋਂ ਅਨਾਊਂਸ ਕੀਤਾ ਗਿਆ ਜਦੋਂ ਉਹਨਾਂ ਦੀ ਟੈਸਟਿੰਗ ਹੋਈ ਤੇ ਜਿਹੜੇ ਰਿਜ਼ਲਟਸ ਆ ਉਹ ਪੋਜ਼ਿਟਿਵ ਆਏ। ਇਸ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਜਿਹੜੇ ਐਡਵਾਈਜ਼ਰ ਸੀ ਉਹਨਾਂ ਨੂੰ ਜਿਹੜਾ ਪੋਜ਼ਿਟਿਵ ਪਾਇਆ ਗਿਆ ਸੀ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਦੀ ਜਿਹੜੀ ਆ ਟੈਸਟਿੰਗ ਕੀਤੀ ਗਈ ਸੀ। ਜੀ ਬਿਲਕੁਲ। ਹੋਪ ਹਿਕਸ ਜਿਹੜੇ ਸੀਗੇ ਉਹ ਇਹਨਾਂ ਦੇ ਨਾਲ ਪਿਛਲੇ ਵੀਕ ਦੇ ਵਿੱਚ ਨਜ਼ਦੀਕ ਹੀ ਰਹੇ ਸੀ। ਵੱਖ-ਵੱਖ ਥਾਵਾਂ ਦੇ ਉੱਤੇ ਰੈਲੀਜ਼ ਕੈਂਪੇਨ ਟ੍ਰੇਲ ਦੇ ਉੱਤੇ ਉਹ ਨਾਲ ਸੀਗੇ। ਸੋ ਉਹ ਪੋਜ਼ੀਟਿਵ ਪਾਏ ਗਏ। ਉਸ ਤੋਂ ਬਾਅਦ ਦੇ ਵਿੱਚ ਕੁਝ ਘੰਟੇ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਫੌਕਸ ਨਿਊਜ਼ ਦੇ ਉੱਤੇ ਜਾ ਕੇ ਕਹਿੰਦੇ ਸੀਗੇ ਵੀ ਕੋਈ ਗੱਲ ਨਹੀਂ, ਉਹਦਾ ਕੋਈ ਬਹੁਤਾ ਜਿਹੜਾ ਅਸਰ ਨਹੀਂ ਆ। ਪਰ ਬਾਅਦ ਦੇ ਵਿੱਚ ਖੁਦ ਉਹਨਾਂ ਨੇ ਟਵੀਟ ਕਰਕੇ ਦੱਸਿਆ ਵੀ ਉਹ ਤੇ ਜਿਹੜੇ ਫਸਟ ਲੇਡੀ ਮੈਲਾਨੀਆ ਟਰੰਪ ਆ ਉਹ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ। ਉਸ ਤੋਂ ਬਾਅਦ ਦੇ ਵਿੱਚ ਪੂਰੇ ਸਿਆਸੀ ਜਿਹੜੇ ਸਫ਼ਿਆਂ ਦੇ ਵਿੱਚ ਭੱਜਦੜ ਜਿਹੜੀ ਉਹ ਮਚ ਗਈ ਵੀ ਰਾਸ਼ਟਰਪਤੀ ਟਰੰਪ ਕੋਵਿਡ ਪੋਜ਼ੀਟਿਵ ਜਿਹੜੇ ਉਹ ਹੋਏ ਨੇ। ਅਤੇ ਉਸ ਤੋਂ ਬਾਅਦ 'ਚ ਵਾਈਸ ਪ੍ਰੈਜ਼ੀਡੈਂਟ ਅਤੇ ਉਹਨਾਂ ਦੀ ਵਾਈਫ ਜਿਹੜੀ ਆ ਉਹਨਾਂ ਦੀ ਵੀ ਟੈਸਟਿੰਗ ਕੀਤੀ ਗਈ, ਉਹ ਨੈਗੇਟਿਵ ਪਾਏ ਗਏ ਆ। ਜੋ ਬਾਈਡਨ ਅਤੇ ਉਹਨਾਂ ਦੀ ਵਾਈਫ ਦਾ ਟੈਸਟ ਹੁਣੇ ਉਹਨਾਂ ਦੇ ਡਾਕਟਰਸ ਦੇ ਦੁਆਰਾ ਦੱਸਿਆ ਗਿਆ ਆ, ਉਹ ਵੀ ਨੈਗੇਟਿਵ ਜਿਹੜੇ ਉਹ ਆਏ ਆ। ਰਾਸ਼ਟਰਪਤੀ ਟਰੰਪ ਦੇ ਐਡਵਾਈਜ਼ਰਸ ਜਵਾਈ ਅਤੇ ਉਸ ਦੀ ਜਿਹੜੀ ਲੜਕੀ ਜੈਰਡ ਕੁਸ਼ਨਰ ਅਤੇ ਵਾਂਕਾ ਟਰੰਪ ਉਹ ਵੀ ਨੈਗੇਟਿਵ ਜਿਹੜੇ ਆ ਉਹ ਇਸ ਟਾਈਮ ਪਾਏ ਗਏ ਆ। ਸੋ ਇਸ ਨੂੰ ਲੈ ਕੇ ਹੁਣ ਬਹੁਤ ਜਿਹੜੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ। ਚਲੋ ਉਮੀਦ ਕਰਦੇ ਹਾਂ ਵੀ ਰਾਸ਼ਟਰਪਤੀ ਜਿਹੜੇ ਜਲਦ ਜਿਹੜੇ ਉਹ ਠੀਕ ਹੋਣ। ਖੁਦ ਰਾਸ਼ਟਰਪਤੀ ਕਰੋਨਾ ਵਾਇਰਸ ਨੂੰ ਕਈ ਵਾਰੀ ਉਹਨਾਂ ਨੇ ਹੋਕਸ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਆਖੀਆਂ ਸੀਗੀਆਂ। ਸੋ ਕਈ ਜਾਣੇ ਕਹਿ ਰਹੇ ਸੀਗੇ ਵੀ ਇਹ ਸਰਪ੍ਰਾਈਜ਼ ਵੀ ਸੀਗਾ ਅਤੇ ਬਹੁਤ ਸਾਰੇ ਜਿਹੜੇ ਵਿਰੋਧੀ ਉਹ ਕਹਿੰਦੇ ਸੀ ਵੀ ਲੱਗਦਾ ਸੀਗਾ ਵੀ ਜਿਹੜਾ ਵੀ ਨਜ਼ਦੀਕ ਉਹਨਾਂ ਦੇ ਆਉਂਦਾ ਉਹਨਾਂ ਸਾਰਿਆਂ ਦੀ ਟੈਸਟਿੰਗ ਐਵਰੀ ਡੇ ਜਿਹੜੀ ਆ ਉਹ ਹੁੰਦੀ ਆ। ਪਰ ਸਮਹਾਓ ਕੋਈ ਜਿਹੜਾ ਸਲਿਪ ਇਨ ਕਰ ਗਿਆ ਥਰੂ ਦਾ ਕਰੈਕਸ ਅਤੇ ਉਹ ਜਿਹੜੇ ਉਹਨਾਂ ਨੇ ਹੋਪ ਹਿਕਸ ਨੂੰ ਪੋਜ਼ੀਟਿਵ ਕੀਤਾ ਅਤੇ ਮੇ ਬੀ ਉਹਨਾਂ ਦੇ ਥਰੂ ਰਾਸ਼ਟਰਪਤੀ ਟਰੰਪ ਜਿਹੜੇ ਹੋਏ ਆ। ਪਰ ਹੁਣ ਕਾਂਟੈਕਟ ਟਰੇਸਿੰਗ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਉਹਨਾਂ ਦੀ ਸਿਹਤਯਾਬੀ ਦੇ ਲਈ ਆਪਾਂ ਸਾਰੇ ਅਮਰੀਕਾ ਵਾਲੇ ਜਦੋਂ ਕਹਿੰਦੇ ਆ ਵੀ ਠੀਕ ਹੋਣ, ਕਿਉਂਕਿ ਜੇ ਨਾ ਕੋਈ ਰਾਸ਼ਟਰਪਤੀ ਕੰਮ ਕਰ ਸਕਦਾ ਹੋਵੇ ਤਾਂ ਉਹਦੀ ਥਾਂ ਦੇ ਉੱਤੇ ਫਿਰ 25th ਅਮੈਂਡਮੈਂਟ ਨੂੰ ਲਾਗੂ ਕਰਕੇ ਆਈਦਰ ਵਾਈਸ ਦੂਜੀ ਲਾਈਨ ਦੇ ਵਿੱਚ ਹੁੰਦੇ ਆ। ਜੇ ਉਹ ਵੀ ਠੀਕ ਨਾ ਹੁੰਦੇ ਤਾਂ ਫਿਰ ਬਾਅਦ ਦੇ ਵਿੱਚ ਹਾਊਸ ਦੀ ਜਿਹੜੀ ਸਪੀਕਰ ਹੁੰਦੀ ਨੈਂਸੀ ਪਲੋਸੀ ਜੋ ਇਸ ਟਾਈਮ ਹੈਗੀ ਆ ਉਹ ਉਸ ਜਿਹੜੇ ਅਹੁਦੇ ਦੇ ਉੱਤੇ ਆ ਸਕਦੇ ਸੀ। ਪਰ ਉਹਨਾਂ ਨੇ ਅਤੇ ਵਾਈਟ ਹਾਊਸ ਦੇ ਅਤੇ ਉਹਨਾਂ ਦੇ ਡਾਕਟਰਸ ਨੇ ਕਿਹਾ ਵੀ ਮਾਈਲਡ ਸਿੰਪਟਮਸ ਜਿਹੜੇ ਆ ਉਹ ਰਾਸ਼ਟਰਪਤੀ ਨੂੰ ਅਤੇ ਫਸਟ ਲੇਡੀ ਨੂੰ ਜਿਹੜੇ ਇਸ ਟਾਈਮ ਨਜ਼ਰ ਆ ਰਹੇ ਆ। ਹੋਪਫੁਲੀ ਜਲਦੀ ਠੀਕ ਹੋ ਕੇ ਜਿਹੜੇ ਉਹ ਵਾਪਸ ਇਹ ਹੁਣ ਆ ਜਾਣਗੇ। ਉੱਦਾਂ ਇਹਨਾਂ ਦੇ ਜਿਹੜੇ ਹਰਜੋਤ ਸਿੰਘ ਜੀ ਡਿਬੇਟਸ ਆ ਉਹ ਇਹ ਅਗਲੇ ਵੀਕ ਤਾਂ ਨਹੀਂ, ਉਹ ਤੋਂ ਨੈਕਸਟ ਵੀਕ ਅਤੇ ਉਸ ਤੋਂ ਨੈਕਸਟ ਵੀਕਸ ਦੇ ਵਿੱਚ ਜਿਹੜੇ ਆ ਉਹ ਰੱਖੇ ਹੈਗੇ ਨੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਦਾ ਉਸ ਟਾਈਮ ਇਹਨਾਂ ਦੀ ਸਿਹਤ ਜਿਹੜੀ ਆ ਉਹ ਰਹਿੰਦੀ ਹੈਗੀ ਆ। ਜੀ ਸੋ ਬਿਲਕੁਲ ਜੋ ਬਾਈਡਨ ਜਿਹੜੇ ਆ ਉਹ ਨੈਗੇਟਿਵ ਆਏ ਗਏ ਹੈਗੇ ਆ। ਸੋ ਜਿਹੜੀ ਅਗਲੀ ਡਿਬੇਟ ਆ ਉਹ ਥੋੜ੍ਹੀ ਹੁਣ ਸ਼ੱਕੀ ਆ ਕਿਉਂਕਿ 14 ਦਿਨਾਂ ਦੇ ਲਈ
ਜਿਹੜੇ ਆ ਇਕਾਂਤਵਾਸ ਦੇ ਵਿੱਚ ਗਏ ਹੈਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਕੁਆਰੰਟੀਨ ਕੀਤਾ ਗਿਆ ਆ। ਤੇ ਪਿੱਛੇ ਜਿਹਾ CDC ਨੇ ਵੀ ਕਿਹਾ ਸੀ ਵੀ 10 ਦਿਨਾਂ ਬਾਅਦ ਵੀ ਆਊਟ ਬੰਦਾ ਹੋ ਸਕਦਾ ਹੈਗਾ ਆ, ਪਰ ਆਉਣ ਵਾਲੇ ਦਿਨਾਂ 'ਚ ਟੈਸਟਿੰਗ ਤੋਂ ਬਾਅਦ ਪਤਾ ਲੱਗੂਗਾ। ਸੋ ਜਿਹੜੀਆਂ ਆਉਣ ਵਾਲੀਆਂ ਡਿਬੇਟਸ ਆ ਉਹਨਾਂ ਦੇ ਉੱਤੇ ਕੋਈ ਅਸਰ ਪਊਗਾ ਕਿ ਨਹੀਂ। ਪਰ ਨੈਕਸਟ ਵੀਕ ਜਿਹੜੀ ਡਿਬੇਟ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਤੇ ਜਿਹੜੀ ਕਮਲਾ ਦੇਵੀ ਹੈਰਿਸ ਆ ਉਹਨਾਂ ਦੇ ਵਿਚਕਾਰ ਹੋਣੀ ਆ, ਉਹ ਉਸੇ ਤਰ੍ਹਾਂ ਬਰਕਰਾਰ ਆ। ਜੀ ਬਿਲਕੁਲ। ਸੋ ਰਾਈਟ ਨਾਓ ਤਾਂ ਹਰਜੋਤ ਸਿੰਘ ਜੀ ਕਈ ਜਿਹੜੇ ਸਰਕਮਸਟਾਂਸ ਸਾਰੇ ਜਾਣੇ ਦੂਰ ਨੇੜ ਦੇ ਜਿਹੜੇ ਉਹ ਸੋਚ ਰਹੇ ਵਰਸਟ ਕੇਸ ਸਿਨਾਰੀਓ ਕੀ ਹੋ ਸਕਦੇ ਨੇ, ਕਿੱਦਾਂ ਜਿਹੜਾ ਉਹ ਹੋਊਗਾ, ਕਿਵੇਂ ਹੋਊਗਾ। ਸੋ ਸਾਰੇ ਜਾਣੇ ਆਪੋ ਆਪਣੀ ਰਾਏ ਰਾਏ ਜਿਹੜੀ ਆ ਉਹ ਦੱਸ ਰਹੇ ਹੈਗੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਇਹ ਹੌਲੀ ਹੌਲੀ ਪਤਾ ਲੱਗੂਗਾ ਕਿਉਂਕਿ ਉਮਰ 70 ਸਾਲ ਤੋਂ ਉੱਤੇ ਆ ਰਾਸ਼ਟਰਪਤੀ ਟਰੰਪ ਦੀ। ਸੋ ਆਪਾਂ ਉਮੀਦ ਕਰਦੇ ਹਾਂ ਵੀ ਉਹ ਠੀਕ ਰਹਿਣ ਅਤੇ ਇਸ ਦਾ ਇਫੈਕਟ ਜਿਹੜਾ ਕੋਵਿਡ ਦਾ ਇਹਨਾਂ ਦੇ ਉੱਤੇ ਜਿਹੜਾ ਆ ਉਹ ਨਾ ਹੋਵੇ। ਨੋ ਡਾਊਟ ਬਹੁਤ ਸਾਰੇ ਲੋਕ ਕੋਵਿਡ ਪੋਜ਼ੀਟਿਵ ਆਉਂਦੇ ਨੇ, ਪਰ ਕਈ ਬਹੁਤ ਜ਼ਿਆਦਾ ਬਹੁਤਾਤ ਦੇ ਵਿੱਚ ਮੈਜੋਰਟੀ ਦੇ ਵਿੱਚ ਕੋਵਿਡ ਪੋਜ਼ੀਟਿਵ ਹੋਣ ਦੇ ਬਾਵਜੂਦ ਉਹ ਠੀਕ ਹੋ ਕੇ ਵਾਪਸ ਆ ਜਾਂਦੇ ਆ, ਪਰ ਸਮਾਂ ਜਿਹੜਾ ਉਹ ਲੱਗ ਜਾਂਦਾ ਆ। ਇਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਹੁਣ ਵਿਰੋਧੀ ਵੀ ਆ ਅਤੇ ਜਿਹੜੇ ਐਨਾਲਿਸਟ ਵੀ ਆ ਉਹ ਕਹਿ ਰਹੇ ਆ ਵੀ ਕੀ ਰਾਸ਼ਟਰਪਤੀ ਟਰੰਪ ਜੇ ਠੀਕ ਹੋ ਕੇ ਆ ਵੀ ਜਾਂਦੇ ਨੇ ਕਿ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਰੀ ਇਲੈਕਸ਼ਨ ਦੇ ਲਈ ਰਨ ਕਰ ਸਕਦੇ ਨੇ, ਨਹੀਂ ਕਰ ਸਕਦੇ ਨੇ। ਸੋ ਕਈ ਤਰੀਕੇ ਦੀਆਂ ਕੌਨਸਟੀਟਿਊਸ਼ਨਲ ਚੀਜ਼ਾਂ ਜਿਹੜੀਆਂ ਆ ਉਹ ਹੁਣ ਮੋਹਰੇ ਲਿਆਂਦੀਆਂ ਜਿਹੜੀਆਂ ਉਹ ਜਾ ਰਹੀਆਂ ਆ, ਉਹ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਆਈ ਥਿੰਕ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਇਹ ਕਲੈਰਿਟੀ ਜਿਹੜੀ ਉਹ ਹੋਊਗੀ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵਧੂਗਾ। ਖਾਸ ਨੂੰ ਲੈ ਕੇ ਜਿਹੜਾ ਆ ਉਹ ਹੁਣ ਚਰਚਾ ਜਿਹੜੀ ਉਹ ਤੇਜ਼ ਕੀ ਆ ਵੀ ਕਿੱਦਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਊਗੀ। ਕਹਿ ਰਹੇ ਨੇ ਵੀ ਕੋਈ ਨਹੀਂ ਇਹਨਾਂ ਨੇ ਠੀਕ ਹੋ ਕੇ ਜਿਹੜਾ ਉਹ ਆ ਜਾਣਾ। ਚਲੋ ਸਾਰੇ ਜਾਣੇ ਆਪਾਂ ਇਹੀ ਕਹਿੰਦੇ ਆ ਵੀ ਕਿਸੇ ਦਾ ਵੀ ਜਿਹੜਾ ਕੋਈ ਵੀ ਦੇਖੋ ਵਿਚਾਰਕ ਮਤਭੇਦ ਤੁਹਾਡੇ ਕਈਆਂ ਦੇ ਨਾਲ ਹੋ ਸਕਦੇ ਆ, ਕਿਸੇ ਦੇ ਲਈ ਆਪਾਂ ਮਾੜਾ ਜਿਹੜਾ ਆ ਉਹ ਨਹੀਂ ਜਿਹੜਾ ਉਹ ਸੋਚਣਾ ਹੁੰਦਾ, ਚਾਹੇ ਡੈਮੋਕਰੇਟ ਰਿਪਬਲਿਕਨ ਵਾਸਤੇ ਸੋਚ ਰਿਹਾ ਅਤੇ ਚਾਹੇ ਰਿਪਬਲਿਕਨ ਕੋਈ ਡੈਮੋਕਰੇਟ ਵਾਸਤੇ ਸੋਚ ਰਿਹਾ ਆ। ਅਤੇ ਹਰਜੋਤ ਸਿੰਘ ਜੀ ਜੀ ਇਹਦੇ ਸੰਬੰਧ ਦੇ ਵਿੱਚ ਹੁਣ ਸਾਰੇ ਦੇਖੋ ਆਮ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜੇ ਕਹਿੰਦੇ ਆ ਵੀ ਨਹੀਂ ਹੁਣ ਘਟ ਗਈ ਆ, ਪੈਂਡੇਮਿਕ ਓਵਰ ਆ, ਇਹ ਇਦਾਂ ਦਾ ਕੁਝ ਨਹੀਂ ਹੋਇਆ ਹੈਗਾ। ਅੱਜ ਦੀ ਡੇਟ ਦੇ ਵਿੱਚ ਵੀ ਕੋਈ ਵੈਕਸੀਨ ਨਹੀਂ ਹੈਗਾ। ਅੱਜ ਦੀ ਡੇਟ ਦੇ ਵਿੱਚ ਈਵਨ ਦੋ ਬਹੁਤ ਸਾਰੀਆਂ ਕੰਪਨੀਆਂ ਇਹਦੇ ਤੇ ਕੰਮ ਕਰ ਰਹੀਆਂ, ਕੋਈ ਟਰੀਟਮੈਂਟ ਨਹੀਂ ਜਿਹੜੀ ਫਾਈਨਲ ਹੈਗੀ ਅੱਜ ਦੀ ਡੇਟ 'ਚ। ਤੇ ਜਿਹੜੀ ਕਰੋਨਾ ਵਾਇਰਸ ਕੋਈ ਬਾਉਂਡਰੀਜ਼ ਨਹੀਂ। ਹੁਣ ਤੁਸੀਂ ਦੇਖ ਲਓ ਵੀ ਆਮ ਬੰਦੇ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ ਕਰੋਨਾ ਵਾਇਰਸ ਹੋ ਗਿਆ ਹੈਗਾ। ਸੋ ਇਹਦਾ ਇੱਕੋ ਇੱਕ ਤਰੀਕਾ ਆ ਤੇ ਵਿਜੀਲੈਂਟ ਰਹੋ, ਬਹੁਤ ਧਿਆਨ ਰੱਖੋ, ਸੋਸ਼ਲ ਡਿਸਟੈਂਸ ਨੂੰ ਪ੍ਰੈਕਟਿਸ ਕਰੋ, ਮਾਸਕ ਕਿਤੇ ਬਾਹਰ ਜਾਣਾ ਆ ਕਿਤੇ ਵੀ ਤੇ ਪਾ ਕੇ ਰੱਖੋ, ਹੱਥ ਵਗੈਰਾ ਆਪਣੇ ਧੋਂਦੇ ਰਹੋ, ਇਹ ਬਹੁਤ ਜ਼ਰੂਰੀ ਗੱਲ ਹੈ। ਅਹਿਮ ਚੀਜ਼ਾਂ ਨੇ ਜੀ। ਅਤੇ ਹਰਜੋਤ ਸਿੰਘ ਜੀ ਅੱਜ ਆਪਣੇ ਨਾਲ ਹੁਣ ਇਸ ਟਾਈਮ ਗੱਲਬਾਤ ਕਰਨ ਦੇ ਲਈ ਜਿਹੜੇ ਉਹ ਜੁੜੇ ਨੇ ਯੂਨੀਵਰਸਿਟੀ ਦੇ ਜਿਹੜੇ ਸਕੂਲ ਬੋਰਡ ਏਰੀਆ 1 ਦੀ ਇਲੈਕਸ਼ਨ ਦੇ ਲਈ ਜਿਹੜੇ ਖੜੇ ਨੇ ਦਵਿੰਦਰ ਕੌਰ ਬੈਂਸ, ਉਹ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨਗੇ ਅਤੇ ਆਪਣੇ ਜਿਹੜੀ ਗੱਲਬਾਤ ਆ ਉਹਨਾਂ ਦਾ ਕੀ ਏਜੰਡਾ ਹੈਗਾ ਆ ਉਸ ਇਲੈਕਸ਼ਨ ਦੇ ਲਈ ਉਸ ਦੇ ਬਾਰੇ ਜਿਹੜੀ ਆਪਣੇ ਨਾਲ ਚਰਚਾ ਕਰਨਗੇ। ਦਵਿੰਦਰ ਕੌਰ ਬੈਂਸ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਦਵਿੰਦਰ ਬੈਂਸ, ਤੁਸੀਂ ਸਾਨੂੰ ਸਭ ਤੋਂ ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੇ ਬਾਰੇ ਜਿਹੜਾ ਉਹ ਦੱਸੋ। ਦਵਿੰਦਰ ਬੈਂਸ ਕੌਣ ਨੇ ਅਤੇ ਕਿਉਂ ਇਸ ਇਲੈਕਸ਼ਨ ਦੇ ਲਈ ਤੁਸੀਂ ਰਨ ਕਰ ਰਹੇ? ਹਾਂਜੀ, ਸੋ ਮੇਰਾ ਜਨਮ ਤਾਂ ਇੰਡੀਆ ਦਾ ਹੀ ਹੈ, ਪਰ ਮੈਂ ਆਈ ਵੀ ਇੱਥੇ ਜਦੋਂ ਮੈਂ 5 ਸਾਲਾਂ ਦੀ। ਸੋ ਐਜੂਕੇਸ਼ਨ ਤਾਂ ਇੱਥੇ ਕੀਤੀ ਹੈ ਸਾਰੀ। ਪਹਿਲਾਂ ਆਉਣੀ ਮਮ ਡੈਡ ਜਦੋਂ ਇੱਥੇ ਆਏ ਉਹਨਾਂ ਨੂੰ ਪਤਾ ਸੀ ਐਜੂਕੇਸ਼ਨ ਹੀ ਹੈ ਜਿਹੜੀ ਆਪਾਂ ਨੂੰ ਡੋਰਸ ਓਪਨ ਕਰ ਸਕਦੀ ਹੈ। ਐਜੂਕੇਸ਼ਨ ਬਹੁਤ ਇੰਪੋਰਟੈਂਟ ਸੀ ਸਾਡੀ ਫੈਮਿਲੀ 'ਚ। ਜੀ ਮੈਂ ਕਿੰਡਰਗਾਰਟਨ ਥਰੂ 12ਵੀਂ ਤੱਕ ਕੀਤਾ ਅਤੇ ਫਿਰ ਮੈਂ ਫ੍ਰੈਸਨੋ ਸਟੇਟ ਗਈ, ਉੱਥੋਂ ਮੇਰੀ ਬੈਚਲਰ ਸਾਇੰਸ ਡਿਗਰੀ ਅਕਾਊਂਟਿੰਗ 'ਚ ਹੈ। ਉੱਥੋਂ ਮੈਂ ਗ੍ਰੈਜੂਏਟ ਹੋਈ ਅਤੇ ਫਿਰ ਉਦੋਂ ਦੀ ਬਸ ਜੋਬ ਮਾਰਕੀਟ 'ਚ ਹੈ ਅਤੇ ਕਈ ਵੈਰੀ ਨਾਈਸ ਬਿਗ ਕੰਪਨੀਜ਼ ਵਾਸਤੇ ਕੰਮ ਕੀਤਾ। ਮੈਂ ਓਰੇਕਲ ਕਾਰਪੋਰੇਸ਼ਨ ਵਾਸਤੇ ਵੀ ਅਕਾਊਂਟੈਂਟ ਰਹੀ ਕੁਛ ਚਿਰ। ਆਪਣੇ ਲੋਕਲ ਫ੍ਰੈਸਨੋ ਏਰੀਆ 'ਚ ਡੋਲ ਫਰੂਟ ਕੰਪਨੀ ਉੱਥੇ ਕਾਫੀ ਚਿਰ ਰਹੀ ਹੈ ਮੈਂ ਕੰਮ ਕਰਦੀ। ਅਤੇ ਹੁਣ ਫॉर ਦ ਪਾਸਟ 18 years ਮੈਂ ਇੱਥੇ ਯੂਨੀਵਰਸਿਟੀ 'ਚ ਲੋਕਲ ਜਿਹੜਾ ਹੈਗਾ ਯੂਬਾ ਕਮਿਊਨਿਟੀ ਕਾਲਜ ਡਿਸਟ੍ਰਿਕਟ, ਉੱਥੇ ਮੈਂ ਅਕਾਊਂਟੈਂਟ ਰਹੀ ਹਾਂ। 18 ਸਾਲ ਹੋ ਗਿਆ ਹੁਣ ਮੈਨੂੰ। ਜੀ। ਸੋ ਤੁਸੀਂ ਕਾਲਜ ਦੇ ਨਾਲ ਜਿਹੜਾ ਐਜ਼ ਏ ਅਕਾਊਂਟੈਂਟ ਜਿਹੜਾ ਉਹ ਤੁਸੀਂ ਕੰਮ ਕਰ ਰਹੇ ਹੋ। ਸੋ ਤੁਸੀਂ ਇਸ ਸਕੂਲ ਬੋਰਡ ਦੀ ਜਿਹੜੀ ਇਲੈਕਸ਼ਨ ਦੇ ਲਈ ਕਿਉਂ ਰਨ ਕਰਨ ਦੇ ਲਈ ਤੁਸੀਂ ਸੋਚਿਆ? ਮੇਰਾ ਮਨ ਤਾਂ ਸੀਗਾ ਕਾਫੀ ਚਿਰ ਦਾ ਵੀ ਮੈਂ ਇਹ ਜਿਹਾ ਕੁਛ ਕਰਾਂ, ਪਰ ਜਦੋਂ ਬੱਚੇ ਛੋਟੇ ਹੁੰਦੇ ਟਾਈਮ ਨਹੀਂ ਹੁੰਦਾ ਇਹ ਜੀ ਗੱਲ। ਤੁਸੀਂ ਆਪਦਾ ਫੁੱਲ ਅਟੈਂਸ਼ਨ ਨਹੀਂ ਦੇ ਸਕਦੇ ਬਿਕਾਜ਼ ਇਹ ਕਾਫੀ ਇੰਪੋਰਟੈਂਟ ਜੋਬ ਹੈ। ਅਤੇ ਹੁਣ ਮੇਰੇ ਜਿਹੜੀਆਂ 2 older daughters ਹੈ ਉਹ ਯੂਨੀਵਰਸਿਟੀ ਸਕੂਲ 'ਚ ਗ੍ਰੈਜੂਏਟ ਹੋ ਕੇ ਗਾਂ ਪੜ੍ਹਦੀਆਂ ਹੁਣ। ਅਤੇ ਮੇਰਾ ਸਨ ਹੈਗਾ 8ਵੀਂ 'ਚ ਯੂਨੀਵਰਸਿਟੀ 'ਚ ਪੜ੍ਹਦਾ ਹੈ। ਅਤੇ ਆਲਸੋ ਮੇਰਾ ਹਸਬੈਂਡ ਹੈ ਜੀਵਨ ਬੇਂਦ, ਉਹ ਇੱਥੇ ਲੋਕਲ ਟੀਚਰ ਵੀ ਰਿਹਾ ਅਤੇ ਹੁਣ ਉਹ
ਇੱਕ ਲੋਕਲ ਸਕੂਲ ਦਾ ਪ੍ਰਿੰਸੀਪਲ ਆ। ਸੋ ਮੈਨੂੰ ਐ ਸੀ ਮੈਂ ਬਹੁਤ ਕੁਛ ਆਫਰ ਕਰ ਸਕਦੀ ਹਾਂ ਜਦੋਂ ਮੈਂ ਕੋਈ ਆਪਣੀ ਕੋਈ ਸਕੂਲ ਬੋਰਡ ਤੇ ਕੋਈ ਡਿਸੀਜਨ ਪਾਉਣੀ ਆ। ਮੈਂ ਸੋਚੂੰਗੀ ਵੀ ਇਹ ਮੇਰੇ ਜਿਹੜੀਆਂ ਬੇਟੀਆਂ ਵੀ ਉਹਨਾਂ ਵਾਸਤੇ ਇਹ ਉਹਨਾਂ ਵਾਸਤੇ ਗੁੱਡ ਸੀ ਜਾਂ ਬੈਡ ਸੀ। ਮੇਰਾ ਸਨ ਹੁਣ ਵੀ ਆ ਉੱਥੇ ਸਕੂਲ 'ਚ ਵੀ ਉਹਨੂੰ ਕਿਵੇਂ ਅਫੈਕਟ ਹੋਊਗਾ। ਮੇਰਾ ਹਸਬੈਂਡ ਜੇ ਉਹ ਟੀਚਰ ਸੀ ਉਹਨੂੰ ਕਿਵੇਂ ਅਫੈਕਟ ਹੋਊ। ਹੁਣ ਉਹ ਐਡਮਿਨਿਸਟ੍ਰੇਸ਼ਨ ਆ ਉਹਦੀ ਕੀ ਚੈਲੰਜ ਹੋਊ। ਸੋ ਮੈਂ ਇੱਕ ਚੀਜ਼ ਨੂੰ ਬਹੁਤ ਡਿਫਰੈਂਟ ਐਂਗਲਸ ਤੋਂ ਸੋਚ ਕੇ ਤੇ ਫਿਰ ਮੈਨੂੰ ਐ ਹੋ ਵੀ ਮੈਂ ਵੈਰੀ ਗੁੱਡ ਦੀ ਬੈਸਟ ਡਿਸੀਜ਼ਨ ਸਾਰਿਆਂ ਵਾਸਤੇ ਬਣਾਈ ਗਿਆ। ਸੋ ਕਾਫੀ ਚਿਰ ਦਾ ਮਨ ਬਣਦਾ ਸੀਗਾ ਪਰ ਹੁਣ ਮੈਂ ਫੁੱਲੀ 100% ਕਮਿਟਡ ਹਾਂ। ਸੋ ਹੁਣ ਟਾਈਮ ਜੋ ਸਹੀ ਸੀ ਮੇਰੇ ਵਾਸਤੇ। ਜੀ ਸੋ ਦਵਿੰਦਰ ਬੈਂਸ ਜਿੱਦਾਂ ਤੁਸੀਂ ਦੱਸਿਆ ਵੀ ਐਡਮਿਨਿਸਟ੍ਰੇਸ਼ਨ 'ਚ ਵੀ ਆ ਸਕੂਲਾਂ ਦੇ ਵਿੱਚ ਬੱਚੇ ਵੀ ਆ। ਸੋ ਰਾਈਟ ਨਾਓ ਕੀ ਇਹਨਾਂ ਦੀਆਂ ਪ੍ਰੋਬਲਮਸ ਹੈਗੀਆਂ ਕੀ ਇਹ ਪ੍ਰੋਬਲਮਸ ਫੇਸ ਕਰ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਸੁਲਝਾਉਣਾ ਚਾਹੁੰਦੇ ਆ ਕੀ ਮੁੱਦੇ ਨੇ ਹੈਗੇ ਨੇ ਇਸ ਟਾਈਮ। So I guess the biggest one ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਵੀ COVID ਹੈ। ਸੋ ਜਿਹੜਾ ਮੇਰਾ ਸਨ ਉਹ ਪਿਛਲੇ ਮਾਰਚ ਦੇ ਆਨਲਾਈਨ ਸਟੱਡੀ ਕੀਤੀ ਉਹਨੇ ਤੇ ਹੁਣ ਵੀ ਜਦੋਂ ਸਕੂਲ ਸ਼ੁਰੂ ਹੋਇਆ ਸਾਰਾ ਕੁਛ ਆਨਲਾਈਨ ਹੈ। ਮੇਰੀਆਂ ਜਿਹੜੀਆਂ ਬੇਟੀਆਂ ਉਹ ਦੋਵੇਂ UC ਡੇਵਿਸ 'ਚ ਪੜ੍ਹਦੀਆਂ ਸੋ ਉਹਨਾਂ ਦੀ ਵੀ ਆਨਲਾਈਨ ਐਜੂਕੇਸ਼ਨ ਹੈ ਤੇ ਸੋ ਉਹ ਗੱਲ ਨਹੀਂ ਬਣਦੀ। ਆਪਣੇ ਸਕੂਲ ਤਾਂ ਬਣੇ ਆ ਵੀ ਬੱਚੇ ਉੱਥੇ ਜਾਂਦੇ ਆ ਟੀਚਰਾਂ ਨੂੰ ਮਿਲਦੇ ਆ ਆਪਦੇ ਫਰੈਂਡਸ ਨੂੰ ਮਿਲਦੇ ਆ ਉੱਥੇ ਐਜੂਕੇਸ਼ਨ ਹੋਣੀ ਚਾਹੀਦੀ। ਸੋ ਸਭ ਤੋਂ ਵੱਡੀ ਤਾਂ ਆਹ ਗੱਲ ਆ ਵੀ ਆਪਾਂ ਬੱਚਿਆਂ ਨੂੰ ਸੇਫਲੀ ਕਿਵੇਂ ਸਕੂਲ 'ਚ ਵਾਪਸ ਕਰੀਏ। ਸਭ ਤੋਂ ਵੱਡੀ ਚੈਲੰਜ ਤਾਂ ਇਹ ਹੈ। ਉਹ ਸੋਚ ਕੇ ਜ਼ਰੂਰ ਕਰਾਂਗੇ। ਦੂਜੀ ਚੈਲੰਜ ਤਾਂ ਇਹੀ ਰਹਿੰਦੀ ਹੈ ਹੁਣ ਪਤਾ ਵੀ ਕਈ ਲੇ ਆਫਸ ਵੀ ਹੋਏ ਆ ਡਿਸਟ੍ਰਿਕਟ ਜੇ ਜਿਹੜੇ ਕਲਾਸੀਫਾਈਡ ਮੈਂਬਰਸ ਆ ਜਦੋਂ ਜਵਾਕ ਨਹੀਂ ਆਉਂਦੇ ਫਿਰ ਆਪਣੇ ਜਿਹੜੇ ਕਸਟੋਡੀਅਨਸ ਆ ਜੈਨੇਟਰਸ ਆ ਉਹਨਾਂ ਕੋਲੇ ਵੀ ਕਾਫੀ ਘੱਟ ਕੰਮ ਹੈਗਾ। ਸੋ ਕਈ ਲੇ ਆਫਸ ਹੋ ਗਏ ਆ। ਸੋ ਮੇਰਾ ਬੈਕਗਰਾਊਂਡ ਤਾਂ ਫਿਸਕਲ ਆ। ਸੋ ਮੈਂ ਉਹਦੇ 'ਚ ਵੀ ਮੇਰਾ ਖਿਆਲ ਬਹੁਤ ਐਡਵਾਈਸ ਤੇ ਸਪੋਰਟ ਦੇ ਸਕਦੀ ਹਾਂ ਵੀ ਆਪਾਂ ਸਾਰੀ ਸਕੂਲ ਡਿਸਟ੍ਰਿਕਟ ਨੂੰ ਆਪਦੇ ਆਪਾਂ ਪੈਸੇ ਲੌਂਗ ਟਰਮ ਵੀ ਸੇਵ ਕਰਨੇ ਪੈਂਦੇ ਆਪਾਂ ਰਾਈਟ। ਅੱਜ ਜੇ ਆਪਾਂ ਨੂੰ ਸਟੇਟ ਤੋਂ ਫੰਡਿੰਗ ਮਿਲਦੀਆਂ ਐਂ ਤਾਂ ਨਹੀਂ ਵੀ ਆਪਾਂ ਅੱਜ ਹੀ ਖਰਚ ਦਾਂਗੇ ਐਂ ਨਹੀਂ ਕਰ ਸਕਦੇ। ਆਪਾਂ ਨੂੰ ਐਂ ਹੋ ਵੀ ਗਾਂ ਦੇਖੋ 3 ਸਾਲ 5 ਸਾਲ ਦੇ ਆਪਣੇ ਕੀ ਨੀਡਸ ਹੋਣੇ ਆ। ਸੋ ਬਹੁਤ ਕੁਛ ਸੋਚਣਾ ਪੈਂਦਾ ਪਰ ਮੇਨਲੀ ਆਈ ਥਿੰਕ ਹੁਣ ਤਾਂ ਪਹਿਲੀ ਗੱਲ ਹੋ ਗਈ ਆਪਾਂ ਕੋਵਿਡ ਤੋਂ ਗਾਂ ਕਿਵੇਂ ਚੱਲੀਏ। ਜੀ ਅਤੇ ਦਵਿੰਦਰ ਬੈਂਸ ਜੀ ਜਿਹੜੇ ਸਕੂਲ ਬੋਰਡ ਦੇ ਵਿੱਚ ਜਿਹੜੇ ਹੁੰਦੇ ਆ ਉਹਨਾਂ ਦੀਆਂ ਰਿਸਪੋਂਸੀਬਿਲਿਟੀਜ਼ ਕੀ ਹੁੰਦੀਆਂ ਨੇ ਕੀ ਉਹਨਾਂ ਦੇ ਕੰਮ ਹੁੰਦੇ ਆ ਜਿਹੜੇ ਉਹਨਾਂ ਨੇ ਰੋਜ਼ਮਰਾ ਕਰਨੇ ਨੇ ਜਾਂ ਲੌਂਗ ਟਰਮ ਕੀ ਨੇ ਉਹਨਾਂ ਦੇ ਪਲਾਨ। ਹਾਂਜੀ ਸੋ ਸਕੂਲ ਬੋਰਡ ਦਾ ਤਾਂ ਨਾ ਹੁੰਦਾ ਵੀ ਉਹ ਲੌਂਗ ਟਰਮ ਸੋਚਦੇ ਆ। ਉਹਨਾਂ ਦੀ ਜਿਹੜੀ ਐਕਸ ਐਮਪਲੋਈ ਐਕਚੁਅਲੀ ਤੇ ਉਹ ਹੁੰਦਾ ਜਿਹੜਾ ਸਕੂਲਾਂ ਦਾ ਸੁਪਰਇੰਟੈਂਡੈਂਟ ਹੈ। ਸੋ ਉਹਨਾਂ ਨੇ ਸਕੂਲ ਬੋਰਡ ਨੇ ਹਰ ਇੱਕ ਡਿਸੀਜ਼ਨ ਲੌਂਗ ਟਰਮ ਸੋਚ ਕੇ ਉਹਨਾਂ ਨੇ ਜਿਹੜੀ ਸੁਪਰਇੰਟੈਂਡੈਂਟ ਹੈ ਹੁਣ ਉਹਨੂੰ ਡਾਇਰੈਕਸ਼ਨ ਦੇਣੀ ਹੈ ਵੀ ਬੋਰਡ ਕਹਿੰਦਾ ਵੀ ਆਪਾਂ ਸਾਰੀ ਡਿਸਟ੍ਰਿਕਟ ਨੂੰ ਇਸ ਪਾਸੇ ਤੋਰੀਏ। ਸੋ ਸੁਪਰਇੰਟੈਂਡੈਂਟ ਦੀ ਰਿਸਪੋਂਸਿਬਿਲਿਟੀ ਹੈ ਫਿਰ ਉਹ ਆਪਦੇ ਜਿਹੜੇ ਪ੍ਰਿੰਸੀਪਲਸ ਵਾਈਸ ਪ੍ਰਿੰਸੀਪਲਸ ਉਹਨਾਂ ਨਾਲ ਜਿਹੜੀ ਬੋਰਡ ਨੇ ਡਿਸੀਜ਼ਨ ਦੇਤੀ ਫਿਰ she has to make it possible. So it's very board ਜਿਹੜਾ ਬਹੁਤ strategic ਹੈ long term thinking ਕਰਨੀ ਪੈਂਦੀ ਹੈ। ਉਹਨਾਂ ਦੇ every 2 weeks board meeting ਹੁੰਦੀ ਹੈ। ਸੋ ਕਾਫੀ ਵੱਡੀ ਡਿਸਟ੍ਰਿਕਟ ਹੈ ਬਹੁਤ ਕੁਛ ਚੱਲਦਾ ਰਹਿੰਦਾ all the time. So it's just very long planning goals strategic thinking that board ਨੂੰ ਕਰਨਾ ਪੈਂਦਾ। ਜੀ ਸੋ ਦਵਿੰਦਰ ਬੈਂਸ ਜੀ ਆਪਣੀ ਬਹੁਤ ਸਾਰੀ ਕਮਿਊਨਿਟੀ ਆ ਉਹਨਾਂ ਦੇ ਬੱਚੇ ਉੱਥੇ ਪੜ੍ਹਦੇ ਨੇ ਬਹੁਤ ਸਾਰੇ ਮਾਪੇ ਆ ਉਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਆ ਵੀ ਕਈ ਵਾਰੀ ਇੰਗਲਿਸ਼ ਜਿਹੜੀ ਉਹਦੇ 'ਚ ਪ੍ਰੋਫੀਸ਼ੀਐਂਟ ਨਹੀਂ ਆ ਉਹ ਸਮਝ ਨਹੀਂ ਸਕਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਬੱਚੇ ਕੀ ਕਰ ਰਹੇ ਨੇ ਕਿਵੇਂ ਕਰ ਰਹੇ ਨੇ। ਸੋ ਉਹ ਜਿਹੜਾ ਇਸ ਟਾਈਮ ਬ੍ਰਿਜ ਹੈਗਾ ਆ ਉਹ ਇਸ ਟਾਈਮ ਜਿਹੜਾ ਗੈਪ ਹੈਗਾ ਆ ਉਸ ਨੂੰ ਤੁਸੀਂ ਕਿੱਦਾਂ ਜਿਹੜਾ ਉਹ ਕਵਰ ਕਰਨ ਦੀ ਕੋਸ਼ਿਸ਼ ਕਰੋਗੇ। ਸੋ ਮੈਂ ਤਾਂ ਤੁਸੀਂ ਮੈਨੂੰ ਪੰਜਾਬੀ ਤਾਂ ਆਉਂਦੀ ਹੈ ਰਾਈਟ ਤੇ ਥੋੜੀ ਜਿਹੀ not perfect ਪਰ ਮੈਨੂੰ ਆਉਂਦੀ ਹੈ। ਸੋ ਮੇਰਾ ਤਾਂ ਇਹੀ ਹੋ ਵੀ ਪਲੀਜ਼ ਮੇਰਾ ਫੇਸਬੁੱਕ ਹੈਗਾ ਮੇਰਾ ਉੱਥੇ ਫੋਨ ਲਿਖਿਆ ਵਾ ਈਮੇਲ ਕਰੋ ਕੁਛ ਵੀ ਕਰ ਸਕਦੇ ਹਾਂ। ਸੋ ਪਲੀਜ਼ ਪਹਿਲੀ ਸਟੈਪ ਤਾਂ ਨਾ ਵੀ ਪੇਰੈਂਟਸ ਨੂੰ ਟਰਸਟ ਕਰਨਾ ਚਾਹੀਦਾ ਵੀ ਜੇ ਅਸੀਂ ਕਿਸੇ ਇੰਡੀਅਨ ਬੋਰਡ ਮੈਂਬਰ ਨੂੰ ਪੰਜਾਬੀ ਬੋਰਡ ਮੈਂਬਰ ਨੂੰ ਕਾਲ ਕਰਾਂਗੇ ਉਹ ਸਾਡੀ ਹੈਲਪ ਕਰਨਗੇ। ਸੋ ਜਦੋਂ ਮੈਂ ਇੱਥੇ 5 ਸਾਲਾਂ ਦੀ ਕਾਫੀ ਉੱਥੇ ਪ੍ਰਿਜ਼ਨਰ ਏਰੀਆ 'ਚ ਇੰਡੀਅਨ ਤੇ ਟੀਚਰ ਸੀ ਕਾਉਂਸਲਰ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਮੇਰੀ। ਸੋ ਹੁਣ ਮੇਰੀ ਵੀ ਟਰਨ ਹੈ ਵੀ ਮੈਂ ਵੀ ਕੋਈ ਕਿਸ ਤਰ੍ਹਾਂ ਦੀ ਮਦਦ ਕਰਾਂ। ਸੋ ਆਈ ਥਿੰਕ ਜਸਟ ਓਪਨਨੈਸ ਕਮਿਊਨੀਕੇਸ਼ਨ ਤੇ ਉਹਨਾਂ ਨੂੰ ਯਕੀਨ ਹੋਣਾ ਚਾਹੀਦਾ ਵੀ ਜੇ ਅਸੀਂ ਦਵਿੰਦਰ ਨੂੰ ਫੋਨ ਕਰਾਂਗੇ ਉਹਨੇ ਸਾਡੇ ਵਾਸਤੇ ਬੈਸਟ ਕਰਨਾ ਸਾਡੀ ਪੂਰੀ ਕੋਸ਼ਿਸ਼ ਕਰੂ ਹੈਲਪ ਕਰਨ। ਪਰ ਮੇਰਾ ਵੀ ਹੋਊਗਾ ਵੀ ਜੇ ਮੈਂ ਹੈਲਪ ਕਰ ਸਕਦੀ ਹਾਂ ਤਾਂ ਮੈਂ ਕਰੂੰਗੀ ਜ਼ਰੂਰ। ਪਰ ਕਈ ਸਕੂਲਾਂ 'ਚ ਹੁੰਦਾ ਵੀ ਰੂਲਸ ਰੈਗੂਲੇਸ਼ਨ ਰਾਈਟ ਉਹ ਵੀ ਆਪਾਂ ਨੂੰ ਫੋਲੋ ਕਰਨੇ ਪੈਂਦੇ ਤੇ ਉਹ ਮੈਂ ਪੂਰਾ ਐਕਸਪਲੇਨ ਕਰੂੰਗੀ ਹਾਂਜੀ ਤੁਸੀਂ ਤਾਂ ਆਹ ਕਰਨਾ ਮੰਗਦੇ ਆ ਬੱਚਿਆਂ ਨਾਲ ਪਰ ਬਿਕਾਜ਼ ਆਹ ਰੈਗੂਲੇਸ਼ਨ ਰੂਲ
ਆਪਾਂ ਆ ਨਹੀਂ ਕਰ ਸਕਦੇ ਜਿਵੇਂ ਐਗਜ਼ੈਕਟਲੀ ਤੁਸੀਂ ਮੰਗਦੇ ਆ, ਪਰ ਆਪਾਂ ਹੋਰ ਤਰੀਕਾ ਸੋਚਦੇ ਹਾਂ, ਸੋ ਆਪਾਂ ਡਿਫਰੈਂਟ ਮੈਥਡ ਯੂਜ਼ ਕਰਾਂਗੇ। ਪਰ ਪਲੀਜ਼ ਮੈਂ ਤਾਂ ਇਹੀ ਕਹੂੰਗੀ, ਈਵਨ ਮੈਂ ਬੋਰਡ ਮੈਂਬਰ ਨਹੀਂ ਬਣਦੀ, ਮੈਂ ਸਕੂਲਾਂ 'ਚ ਹੈਗੀ ਹਾਂ, ਸਾਨੂੰ ਫੋਨ ਜ਼ਰੂਰ ਮੈਨੂੰ ਕਰ ਸਕਦੇ ਆ, ਮੈਂ ਕੋਈ ਮਦਦ ਦੇਵਾਂ। ਜੀ। ਸੋ ਦਵਿੰਦਰ ਬੈਂਸ, ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੇ ਜਿਹੜੇ ਹਸਬੈਂਡ ਆ ਉਹ ਵੀ ਸਕੂਲ ਦੇ ਪ੍ਰਿੰਸੀਪਲ ਨੇ, ਐਜ਼ ਏ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਕੰਮ ਕਰਦੇ ਨੇ, ਉਹਨਾਂ ਨੂੰ ਕਿੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਦੇ ਬਾਰੇ ਜਿਹੜੇ ਪੇਰੈਂਟਸ ਆ ਜਾਂ ਸਟੂਡੈਂਟਸ ਆ ਜਿਹੜੇ ਉਹ ਦੱਸਦੇ, ਜਿਹੜੇ ਖਾਸ ਕਰਕੇ ਆਪਣੀ ਕਮਿਊਨਿਟੀ ਵਾਲੇ ਜਿਹੜੇ ਫੇਸ ਕਰ ਰਹੇ ਨੇ? ਸੋ ਜਿਹੜੇ ਉਹ ਸਕੂਲ ਦੇ ਪ੍ਰਿੰਸੀਪਲ ਹੈਗੇ, ਉਹਦਾ ਨਾਂ ਹੈ ਰਿਵਰ ਬੈਂਡ ਐਲੀਮੈਂਟਰੀ, ਅਤੇ ਉੱਥੇ ਨਾ ਕਾਫੀ ਆਪਣੇ ਪੰਜਾਬੀ ਜਾਂਦੇ ਆ ਸਕੂਲ। ਸੋ ਉੱਥੇ ਥੋੜ੍ਹਾ ਜਿਹਾ ਉਹਨਾਂ ਨੂੰ ਕਈ ਵਾਰੀ ਹੁੰਦਾ ਵੀ ਪੇਰੈਂਟਸ ਤੇ ਜਵਾਕ ਕਿਸੇ ਦੇ ਜੂੜਾ ਬੰਨਿਆ ਹੁੰਦਾ ਤੇ ਦੂਜੇ ਜਵਾਕ ਉਹਨਾਂ ਨੂੰ ਛੇੜਦੇ ਆ, ਜਾਂ ਕੋਈ ਨਵਾਂ ਇੰਡੀਆ ਤੋਂ, ਹਾਂਜੀ, ਬੁਲਿੰਗ ਥੋੜਾ ਜਿਹਾ, ਹਾਂਜੀ। ਸੋ ਸਪੈਸ਼ਲੀ ਜਦੋਂ ਆਪਾਂ ਪੰਜਾਬੀ ਆਪ ਹੋ ਕੇ, ਮੇਰੇ ਡੈਡ ਦੇ ਪੱਗ ਬੰਨੀ ਹੈ ਜਦੋਂ ਦੇ, ਮੈਂ ਉਹਨਾਂ ਨੂੰ ਜਾਣਦੀ ਹਾਂ। ਸੋ ਆਪਾਂ ਨੂੰ ਦੈਟਸ ਵੈਰੀ ਸੀਰੀਅਸ ਫॉर ਅਸ। ਸੋ ਜੀਵਨ ਬਹੁਤ ਸੀਰੀਅਸ ਹੈ ਜੀ, ਗੱਲ ਨੂੰ ਲੈਂਦੇ ਆ ਵੀ ਇਹ ਸਾਡਾ ਟ੍ਰੈਡੀਸ਼ਨ, ਸਾਡਾ ਰਿਲੀਜਨ ਹੈ, ਤੇ ਕੋਈ ਨਹੀਂ ਇਹਨੂੰ ਜਦੋਂ ਜਵਾਕ ਕਿਸੇ ਦੇ ਜੂੜੇ ਨੂੰ ਹੱਥ ਲਾਉਂਦੇ ਆ, ਬਹੁਤ ਬੈਡ ਹੈ। ਸੋ ਉਹ ਬਹੁਤ ਐਜੂਕੇਸ਼ਨ ਕਰਦੇ ਆ ਜੇ ਸਕੂਲਾਂ 'ਚ, ਉੱਥੇ ਵੀ ਆਪਾਂ ਸਾਰੇ ਡਿਫਰੈਂਟ ਆ, ਪਰ ਆਪਾਂ ਸਾਰਿਆਂ ਨੂੰ ਜਵਾਕਾਂ ਨੇ ਇੱਕ ਦੂਜੇ ਨੂੰ ਰਿਸਪੈਕਟ ਕਰਨਾ। ਸੋ ਥੋੜ੍ਹੇ ਜਿਹੇ ਵਿੱਚ ਆ ਜਾਂਦਾ ਵੀ ਆਪਣੇ ਜਵਾਕ ਥੋੜ੍ਹੇ ਜਿਹੇ ਫੀਲ ਕਰਦੇ ਆ ਵੀ ਸਾਨੂੰ, ਜੇ ਅਸੀਂ ਨਵੇਂ ਇੰਡੀਆ ਤੋਂ ਆਏ, ਸਾਨੂੰ ਲੈਂਗੁਏਜ ਨਹੀਂ ਆਉਂਦੀ, ਪਰ ਉਹਨਾਂ ਨੂੰ ਇਹ ਵੀ ਪਤਾ ਵੀ ਮਿਸਟਰ ਬੇਨਸ ਹੈਗੇ ਆ, ਤੇ ਉਹ ਉਹਨਾਂ ਨੂੰ ਜਾ ਕੇ ਜਦੋਂ ਮਰਜ਼ੀ ਗੱਲ ਕਰ ਸਕਦੇ ਆ। ਜੀ। ਸੋ ਦਵਿੰਦਰ ਬੈਂਸ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਸੋ ਵਾਈ ਸ਼ੁੱਡ ਸਮਬਡੀ ਵੋਟ ਫॉर ਯੂ? ਸੋ ਇਹੀ ਮੈਂ ਕਹੂੰਗੀ, ਪਲੀਜ਼ ਜਿਹੜੇ ਸਾਡਾ ਏਰੀਆ 1 ਉੱਥੇ ਹੈ ਤਾਂ 6 ਕੈਂਡੀਡੇਟ ਖੜੇ ਆ, ਪਰ 2 ਸੀਟਾਂ ਹੈਗੀਆਂ, ਤੁਸੀਂ 2 ਵਾਸਤੇ ਵੋਟ ਕਰ ਸਕਦੇ ਆ। ਤੁਸੀਂ ਸਾਰਿਆਂ ਨੂੰ ਰਿਸਰਚ ਕਰੋ ਤੇ ਜਾਣੋ ਵੀ ਸਾਡੀ ਕਮਿਊਨਿਟੀ ਤੇ ਸਾਰੀ ਕਮਿਊਨਿਟੀ ਐਟ ਲਾਰਜ ਵਾਸਤੇ ਕੌਣ ਬੈਸਟ ਹੋਊਗਾ। ਮੇਰਾ ਤਾਂ ਇਹੀ ਹੈ ਵੀ ਮੇਰੇ ਕਿਡਸ ਵੀ ਹੈਗੇ ਡਿਸਟ੍ਰਿਕਟ, ਮੇਰਾ ਹਸਬੈਂਡ ਵੀ ਡਿਸਟ੍ਰਿਕਟ, ਮੈਂ ਵੀ ਹਾਇਰ ਐਜੂਕੇਸ਼ਨ ਕੰਮ ਕਰਦੀ ਹਾਂ। ਸੋ ਮੈਂ ਅਗੇਨ ਸੋ ਮੈਨੀ ਡਿਫਰੈਂਟ ਵੈਂਟੇਜ ਪੁਆਇੰਟਸ ਤੋਂ ਮੈਂ ਹਰ ਚੀਜ਼ ਨੂੰ ਸੋਚ ਕੇ, ਤੇ ਮੇਰੀ ਇਹੀ ਹੋ ਵੀ ਜਿਹੜੇ ਆਪਣੇ ਸਕੂਲ ਦੇ ਕਿਡਸ ਹੈ ਉਹਨਾਂ ਵਾਸਤੇ ਬੈਸਟ ਡਿਸੀਜਨ ਬਣਾਉਣੀ ਹੈ, ਨਾ ਕਿਤੇ ਹੋਰ ਕਿਸੇ ਵਾਸਤੇ। ਸੋ ਪਲੀਜ਼ ਜੇ ਸਪੋਰਟ ਕਰੋਗੇ ਤਾਂ ਬਹੁਤ ਵਧੀਆ ਹੋਊਗਾ। ਥੈਂਕ ਯੂ ਜੀ। ਤੇ ਕੋਈ ਵੈਬਸਾਈਟ, ਕੋਈ ਇਨਫੋਰਮੇਸ਼ਨ ਜਿੱਥੇ ਜੇ ਕਿਸੇ ਨੇ ਤੁਹਾਡੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ? ਹਾਂਜੀ, ਮੇਰੇ ਫੇਸਬੁੱਕ ਤੇ ਬਹੁਤ ਕੁਛ ਪਾਇਆ ਹੋਇਆ, ਤੇ ਉਹਦਾ ਬਸ ਹੈਗਾ ਦਵਿੰਦਰ ਬੇਨਸ। ਮੇਰਾ ਨਾਮ ਥੋੜ੍ਹਾ ਜਿਹਾ ਡਿਫਰੈਂਟ ਸਪੈਲਿੰਗ ਹੈ, ਉਹ ਹੈਗਾ DIVINDER ਬੇਨਸ BAINS। ਸੋ ਉੱਥੇ ਮੇਰਾ ਫੋਨ ਨੰਬਰ ਵੀ ਹੈਗਾ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ, ਹੋਰ ਕੁਐਸਚਨਸ। ਜੀ, ਥੈਂਕ ਯੂ ਦਵਿੰਦਰ ਬੈਂਸ ਜੀ, ਬੜੀ ਮਿਹਰਬਾਨੀ ਗੱਲਬਾਤ ਕਰਨ ਦੇ ਲਈ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸੀਗੇ ਯੂਨੀਵਰਸਿਟੀ ਏਰੀਆ 1 ਦੇ ਜਿਹੜੇ ਸਕੂਲ ਬੋਰਡ ਮੈਂਬਰ ਦੇ ਇਲੈਕਸ਼ਨ ਦੇ ਵਿੱਚ ਜਿਹੜੇ ਉਤਰੇ ਹੋਏ ਦਵਿੰਦਰ ਬੈਂਸ। ਆਲਰੇਡੀ ਆਪਾਂ ਇਸੇ ਹੀ ਏਰੀਆ ਦੇ ਲਈ ਗੱਲਬਾਤ ਜਿਹੜੀ ਆ ਹਰਜੀਤ ਸਿੰਘ ਜਿਹੜੇ ਜਗਾਰਾ ਮੂਵਮੈਂਟ ਦੇ ਨਾਲ ਆ, ਉਹਨਾਂ ਦੇ ਨਾਲ ਵੀ ਜਿਹੜੀ ਉਹ ਕੀਤੀ ਸੀਗੀ। ਸੋ ਜਿੱਦਾਂ ਇਹਨਾਂ ਨੇ ਕਿਹਾ ਵੀ ਏਰੀਏ ਤੋਂ 2 ਜਣੇ ਜਿਹੜੇ ਉਹ ਚੁਣੇ ਜਾ ਸਕਦੇ, ਇੱਕ ਜਣਾ ਹੋਰ ਆਈ ਥਿੰਕ ਜਸਬੀਰ ਧਾਮੀ, ਇੱਕ ਹੋਰ ਲੜਕੀ ਜਿਹੜੀ ਆ ਇਸ ਜਿਹੜੇ ਏਰੀਏ ਦੇ ਲਈ ਇਲੈਕਸ਼ਨ ਜਿਹੜੀ ਉਹ ਰਨ ਕਰ ਰਹੀ ਹੈਗੀ ਹੈ। ਸੋ ਜਿੰਨੇ ਵੀ ਇਸ ਟਾਈਮ ਸੁਣ ਰਹੇ ਨੇ ਸਾਡੇ, ਖਾਸ ਕਰਕੇ ਯੂਬਾ ਸਿਟੀ ਸ਼ਹਿਰ ਦੇ ਵਿੱਚ ਰਹਿਣ ਵਾਲੇ, ਇਹਨਾਂ ਦਾ ਏਰੀਆ ਕੰਸਟੀਚੁਐਂਟਸ ਉਹੀ ਨੇ ਜਿਹੜੇ ਯੂਬਾ ਸਿਟੀ ਦੇ ਵਿੱਚ ਜਿਹੜੇ ਆ ਉਹ ਆਉਂਦੇ ਨੇ। ਸੋ ਹਰਜੋਤ ਸਿੰਘ ਜੀ, ਆਪਣੇ ਪ੍ਰੋਗਰਾਮ ਦਾ ਵੀ ਸਮਾਂ ਸਮਾਪਤ ਆ, ਆਪਾਂ ਵੀ ਜਾਂਦੇ ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਆ ਨੈਪਾ ਵੈਲੀ ਤੇ ਜਿਹੜੀ ਨੈਪਾ ਕਾਉਂਟੀ ਦੇ ਵਿੱਚ ਤੇ ਸੈਂਟਾ ਰੋਜ਼ਾ ਏਰੀਆ 'ਚ, ਉਹ ਹਜੇ ਵੀ ਬਹੁਤ ਖਤਰਨਾਕ ਆ। ਜੇ ਕੋਈ ਵੀ ਆਪਣੀ ਪੰਜਾਬੀ ਆਰਗੇਨਾਈਜੇਸ਼ਨ ਕਿਸੇ ਤਰ੍ਹਾਂ ਦੀ ਸਪੋਰਟ ਕਰ ਰਹੀ ਆ, ਆਪਾਂ ਨੂੰ ਕਾਲ ਕਰਕੇ ਦੱਸ ਦਿਓ, ਆਪਾਂ ਸ਼ੇਅਰ ਕਰਾਂਗੇ। ਤੇ ਦੂਸਰਾ, ਕੱਲ ਨੂੰ ਜਿਹੜਾ ਸ਼ਨੀਚਰਵਾਰ ਆ, ਤੇ ਕੱਲ ਨੂੰ ਇੰਡੀਅਨ ਕੌਂਸਲੇਟ ਦੇ ਸਾਹਮਣੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਿਸਾਨਾਂ ਦੇ ਵਿਰੁੱਧ, ਕਿਸਾਨੀ ਦੇ ਵਿਰੁੱਧ 3 ਬਿੱਲ ਲੈ ਕੇ ਆਏ ਗਏ ਆ, ਉਹਦੇ ਸੰਬੰਧ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਪੂਰੇ ਕੈਲੀਫੋਰਨੀਆ ਤੋਂ, ਵੱਖ-ਵੱਖ ਜਗ੍ਹਾ ਤੋਂ। ਸਾਰੇ ਹੀ ਪੰਜਾਬੀ ਜਿਹੜੇ ਆ, ਇਕੱਲੇ ਪੰਜਾਬੀ ਨਹੀਂ ਮੈਂ ਕਹਿ ਸਕਦਾ, ਕਿਸਾਨ ਆ, ਚਾਹੇ ਹਰਿਆਣਵੀ ਆ ਜਾਂ ਕਿਤੇ ਦੇ ਵੀ ਆ, ਉਹ ਪਹੁੰਚ ਰਹੇ ਆ ਪ੍ਰੋਟੈਸਟ ਕਰਨ ਲਈ। ਉਹ ਜ਼ਰੂਰ ਤੁਸੀਂ 11 ਵਜੇ ਜਿਹੜਾ ਇੰਡੀਅਨ ਕੌਂਸਲੇਟ ਦਾ ਆਫਿਸ ਹੈਗਾ ਆਰਗਲ, ਉੱਥੇ ਪਹੁੰਚੋ ਜੀ। ਬਿਲਕੁਲ। ਸੋ ਕੱਲ ਨੂੰ ਇਹ ਜਿਹੜਾ ਆ ਰੋਸ ਪ੍ਰਦਰਸ਼ਨ, ਰੋਸ ਮੁਜ਼ਾਹਰਾ ਜਿਹੜਾ ਆ ਇੰਡੀਅਨ ਕੌਂਸਲੇਟ ਦੇ ਸਾਹਮਣੇ ਜਿਹੜਾ ਆ ਉਹ ਕੀਤਾ ਜਾਵੇਗਾ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸੋ ਇਹੀ ਜਿਹੜੀ ਲੇਟੈਸਟ ਅਪਡੇਟ ਆਪਾਂ ਆਪਣੇ ਸਰੋਤਿਆਂ ਦੇ ਲਈ ਫੇਰ ਦੱਸ ਜਾਈਏ ਵੀ ਬ੍ਰੇਕਿੰਗ ਨਿਊਜ਼ ਇਹੀ ਆ, ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਜਿਹੜੇ ਫਸਟ ਲੇਡੀ ਆ,
ਉਹ ਕਰੋਨਾ ਵਾਇਰਸ ਪੋਜ਼ਿਟਿਵ ਆਏ ਆ। ਇਹ ਪਹਿਲੇ ਵੱਡੇ ਸ਼ਖਸ ਨਹੀਂ ਆ। ਇਸ ਤੋਂ ਪਹਿਲਾਂ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਉਹ ਵੀ ਕਰੋਨਾ ਪੋਜ਼ਿਟਿਵ ਆਏ ਸੀ। ਉਹਨਾਂ ਦੀ 2-3 ਵੀਕ ਲੜਾਈ ਰਹੀ ਸੀਗੀ ਕਰੋਨਾ ਵਾਇਰਸ ਦੇ ਨਾਲ, ਫਿਰ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਕਿਤੇ ਮਸਾਂ ਠੀਕ ਹੋਏ ਆ। ਹੁਣ ਇੱਕ ਚੀਜ਼ ਪੋਜ਼ਿਟਿਵ ਇਹੀ ਆਪਾਂ ਕਹਿ ਸਕਦੇ ਹਾਂ ਵੀ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਕਰੋਨਾ ਪੋਜ਼ਿਟਿਵ ਦਾ ਜਿਹੜਾ ਇਲਾਜ ਜਿਹੜੇ ਵੱਖ-ਵੱਖ ਤਰੀਕੇ ਵੱਖ-ਵੱਖ ਮੈਥਡਸ ਦੇ ਕਰਕੇ ਜਿਹੜਾ ਯੂਜ਼ ਕਰ ਰਹੇ ਆ, ਸੋ ਉਸ ਦੇ ਕਰਕੇ ਜਿਹੜੀ ਹੈਲਪ ਜਿਹੜੀ ਉਹ ਜ਼ਰੂਰ ਹੋ ਸਕਦੀ ਆ। ਰਾਸ਼ਟਰਪਤੀ ਟਰੰਪ ਦੀ ਉਮੀਦ ਕਰਦੇ ਹਾਂ ਵੀ ਉਹ ਜਲਦ ਜਿਹੜੇ ਸਿਹਤਯਾਬ ਹੋਣ, ਠੀਕ ਹੋਣ ਅਤੇ ਵਾਪਸ ਜਿਹੜੀ ਆਪਣੀ ਕੈਂਪੇਨ ਟ੍ਰੇਲ ਆ ਉਸ ਦੇ ਉੱਤੇ ਜਿਹੜਾ ਉਹ ਆਉਣ। ਸੋ ਦੇਖਦੇ ਹਾਂ ਕੀ ਬਣਦਾ ਆ। ਉੱਦਾਂ ਜੋ ਬਾਈਡਨ ਨੇ ਵੀ ਉਹਨਾਂ ਦੇ ਡਾਕਟਰ ਨੇ ਦੱਸਿਆ ਵੀ ਨੈਗੇਟਿਵ ਆ, ਅਤੇ ਇਹ ਜਿਹੜਾ ਦੱਸਿਆ ਜਾਂਦਾ ਵੀ ਕਰੋਨਾ ਵਾਇਰਸ ਦਾ ਜਦੋਂ ਤੁਹਾਨੂੰ ਐਕਸਪੋਜਰ ਹੁੰਦਾ ਆ, ਕਈ ਵਾਰੀ ਉਸੇ ਵੇਲੇ ਜਲਦੀ ਨਹੀਂ ਪਤਾ ਲੱਗਦਾ, ਸਮੇਂ ਬਾਅਦ ਜਿਹੜਾ ਉਹ ਪਤਾ ਲੱਗਦਾ ਹੁੰਦਾ ਆ। ਸੋ ਇਸ ਚੀਜ਼ ਦਾ ਵੀ ਜਿਹੜਾ ਆ ਹੁਣ ਨਜ਼ਰ ਰਹੇਗੀ ਵੀ ਦੋਨੋਂ ਹੀ ਬਜ਼ੁਰਗ ਆਗੂ ਨੇ, ਦੋਨੋਂ ਹੀ ਜਿਹੜੇ ਕਿਤੇ ਇਹ ਨਾ ਹੋਵੇ ਬਾਅਦ ਦੂਜੇ ਨੂੰ ਵੀ ਪੋਜ਼ੀਟਿਵ ਜਿਹੜਾ ਨਿਕਲ ਆਵੇ ਅਤੇ ਫਿਰ ਅਮਰੀਕਾ ਵਾਲੇ ਵੇਖਣ ਵੀ ਕਿਹਦਾ ਨਾਂ ਲਿਖ ਕੇ ਜਿਹੜਾ ਉਹ ਘੱਲਣਾ ਆ, ਵੀ ਵੋਟ ਜਿਹੜੀ ਉਹ ਕਿਹਨੂੰ ਪਾਉਣੀ ਹੈਗੀ ਆ। ਸੋ ਕਾਫੀ ਜਿਹੜਾ ਗੁੰਝਲਦਾਰ ਮਸਲਾ ਜਿਹੜਾ ਬਣ ਸਕਦਾ। ਰਿਪਬਲਿਕਨ ਪਾਰਟੀ ਦੀ ਚੇਅਰਵੂਮਨ ਜਿਹੜੀ ਹੈਗੀ ਆ ਰੋਨਾ ਮੈਕਡੈਨੀਅਲ, ਉਹ ਵੀ ਪੋਜ਼ਿਟਿਵ ਟੈਸਟ ਪਾਈ ਗਈ ਹੈਗੀ ਆ। ਹੁਣ ਇਹ ਲੇਟੈਸਟ ਖਬਰ ਆਈ ਆ। ਸੋ ਅਪਡੇਟ ਆਪਾਂ ਸ਼ਾਮ ਨੂੰ ਫਿਰ ਤੁਹਾਨੂੰ 5:40 ਤੇ ਦੇਵਾਂਗੇ। ਸਟਾਕ ਮਾਰਕੀਟ ਤੇ ਇਸ ਦਾ ਕਾਫੀ ਜ਼ਿਆਦਾ ਅਸਰ ਪੈ ਰਿਹਾ, ਮਾਰਕੀਟ ਥੱਲੇ ਜਾ ਰਹੀ ਆ ਕਿਉਂਕਿ ਹੁਣ ਸਮਾਂ ਸਾਡਾ ਸਮਾਪਤੀ ਵੱਲ ਆ। ਹਾਂਜੀ ਇੱਕ ਚੀਜ਼ ਹਾਂਜੀ ਹਰਜੋਤ ਸਿੰਘ ਜੀ, ਇੱਕ ਚੀਜ਼ ਇਸ ਦੇ ਵਿੱਚ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਵੀ ਨਵੀਂ ਜਿਹੜੀ ਇੰਪਲੋਇਮੈਂਟ ਰਿਪੋਰਟ ਆਈ ਆ ਉਹ ਵੀ ਕੋਈ ਬਹੁਤ ਪੋਜ਼ੀਟਿਵ ਨਹੀਂ ਆਈ। ਸਿਰਫ ਨਵੀਆਂ 6 ਲੱਖ ਨਵੀਆਂ ਜੋਬਾਂ ਜਿਹੜੀਆਂ ਉਹ ਐਡ ਹੋਈਆਂ ਨੇ, ਜਿਸ ਦਾ ਅਸਰ ਜਿਹੜਾ ਉਹ ਹੋਇਆ ਇਹ ਇਲੈਕਸ਼ਨ ਤੋਂ ਪਹਿਲਾਂ। ਇਹ ਲਾਸਟ ਵਾਲੀ ਜਿਹੜੀ ਇਹ ਰਿਪੋਰਟ ਸੀਗੀ ਜਿਹੜੀ ਕਹਿ ਲਓ ਵੀ ਅਨਇੰਪਲੋਇਮੈਂਟ ਜਾਂ ਇੰਪਲੋਇਮੈਂਟ ਨੂੰ ਲੈ ਕੇ ਆ। ਸੋ ਘੱਟ ਲੋਕਾਂ ਨੂੰ ਮੁੜ ਦੁਬਾਰਾ ਜਿਹੜੀਆਂ ਜੌਬਸ ਮਿਲੀਆਂ, ਸੋ ਉਹ ਵੀ ਕਿਤੇ ਨਾ ਕਿਤੇ ਖਤਰੇ ਵਾਲੀ ਜਿਹੜੀ ਗੱਲ ਆ ਇਹ ਹੈਗੀ ਆ ਵੀ ਆਉਣ ਵਾਲੇ ਪਤਾ ਨਹੀਂ ਸਮੇਂ ਦੇ ਵਿੱਚ ਇਕੋਨਮੀ ਨੇ ਕਿਸ ਪਾਸੇ ਵੱਲ ਨੂੰ ਜਾਣਾ ਹੈਗਾ। ਸੋ ਹੁਣ ਆਪਾਂ ਸ਼ਾਮ ਨੂੰ ਜਿਹੜਾ ਇਸ ਦੇ ਉੱਤੇ ਆਪਾਂ ਹੋਰ ਵਿਸਥਾਰ ਦੇ ਨਾਲ ਜਿਹੜੀ ਉਹ ਗੱਲਬਾਤ ਉਹ ਕਰਾਂਗੇ। ਅਤੇ ਹੁਣ ਇਜਾਜ਼ਤ ਨੇ ਮੇਰੇ ਰਾਜਕਨਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।